ਦੁੱਧ ਸਹੀ ਕਿਸੇ ਨੂੰ ਨਹੀਂ ਮਿਲਦਾ। ਆਏ ਦਿਨ ਬੱਚੇ ਲੋਕਾਂ ਦੇ ਬਿਮਾਰ ਹੁੰਦੇ ਨੇ। ਬਿਲਕੁਲ ਐਸੀ ਗੱਲ ਠੀਕ ਹੈ। ਤੇ ਇਸ ਵੇਲੇ ਜਿਹੜੀ ਬੇਈਮਾਨੀ ਹੁੰਦੀ ਹੈ ਇਹਦਾ ਮਤਲਬ ਸਭ ਤੋਂ ਜ਼ਿਆਦਾ ਦੁੱਧ ਦੇ ਵਿੱਚ ਜਿਹੜਾ ਆਵਾਮ ਨਾਲ ਸਭ ਤੋਂ ਵੱਡਾ ਜ਼ੁਲਮ ਹੈ। हर चीज़ इस वास्ते कोशिश करनी चाहिए हुकूमत को कि मिलावट की चीज़ां ਦੇ ਉੱਤੇ ਕੰਟਰੋਲ ਕੀਤਾ ਜਾਏ ਔਰ ਖਾਸ ਕਰ ਇਹ ਦੁੱਧ ਦਾ ਜਿਹੜਾ ਮਾਮਲਾ ਹੈ ਸ਼ਹਿਰ ਜਾਂਦੇ ਕੋਈ ਪਾਊਡਰ ਬਣਾ ਕੇ ਵੇਚ ਰਿਹਾ ਕੋਈ ਸ਼ਹਿਰ ਵਾਲਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ। ਜੀ ਬਿਲਕੁਲ। ਇਸ ਵਾਸਤੇ ਹਕੂਮਤ ਦੇ ਅੱਗੇ ਅਪੀਲ ਹੈ ਸਾਡੀ ਕਿ ਤੁਸੀਂ ਇਸ ਵੱਲ ਤਵੱਜੋ ਕਰੋ। ਤੇ ਐਸੇ ਵੀ ਲੋਕ ਹੈ ਨੇ ਜਿਹੜੇ ਜਨਾਬ ਬਿਹਤਰੀਨ ਦੁੱਧ ਦਿੰਦੇ ਨੇ, ਉਹਨਾਂ ਦੇ ਸਾਹਮਣੇ ਹੋਈਏ ਜਾਂ ਨਾ ਹੋਈਏ ਉਹ ਇਮਾਨਦਾਰੀ ਦਾ ਮੁਜ਼ਾਹਰਾ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਜਨਾਬ ਅਸੀਂ ਸਲੂਟ ਕਰਨੇ ਆ ਕਿ ਉਹ ਇਮਾਨਦਾਰੀ ਦਾ ਜਿਹੜਾ ਨਾ ਉਹ ਮੁਜ਼ਾਹਰਾ ਕਰਦੇ ਨੇ, ਉਹ ਬੇਈਮਾਨੀ ਬਿਲਕੁਲ ਨਹੀਂ ਕਰਦੇ ਤੇ ਕਾਰੀ ਸਾਹਿਬ ਉਹ ਲੋਕ ਖੁਸ਼ਹਾਲ ਵੀ ਇਨਸ਼ਾਅੱਲਾ। ਅਸੀਂ ਬੜੇ ਐਸੇ ਲੋਕ ਵੇਖੇ ਨੇ ਜਿਹੜੇ ਬੇਈਮਾਨੀ ਕਰਦੇ ਨੇ, ਹਰ ਵੇਲੇ ਮੁਸੀਬਤਾਂ ਨੇ ਉਹਨਾਂ ਨੂੰ ਘੇਰਿਆ ਹੁੰਦਾ। अस्सलामुअलैकुम, वेलकम टू माई न्यू व्लॉग। मैं जी थोड़ा दोस्त सुल्तान शेख, पंजाब के खूबसूरत संती शहर सियालकोट तो पिंड पूरब कलेर और तुसी वेखण दे हो मेरा यूट्यूब चैनल अपना पंजाबी व्लॉग। मैं जी बाहर आया वां खेतों की तरफ तो बाहर दोस्त इकट्ठे होए ने। मेरे बचपन के दोस्त तनवीर भाई संगतपुर तो बिलोंग करते हैं तो असीं सैर करते हैं जनाब अपने पिंड तो दूसरे पिंड आ गए हैं। मुलाकात बड़ी देर बाद हुई है ਤੇ ਇਹ ਜਨਾਬ ਵਬਸਤਾ ਨੇ ਜ਼ਰਾਤ ਦੇ ਨਾਲ ਤੇ ਨਾਲ ਇਹਨਾਂ ਮਾਲ ਮੋਸ਼ੀ ਪਾਲੇ ਨੇ ਤੇ ਅੱਜ ਇਹਨਾਂ ਨਾਲ ਗੱਲ ਕਰਾਂਗੇ ਅਸੀਂ ਦੁੱਧ ਦੇ ਹਵਾਲੇ ਨਾਲ ਕਿ ਦੁੱਧ ਜਿਹੜਾ ਨਾ ਲੋਕ ਇਹ ਕਿਸ ਤਰ੍ਹਾਂ ਦਾ ਵੇਚਦੇ ਨੇ ਔਰ ਇਹਨਾਂ ਨੂੰ ਪੁੱਛਾਂਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਦਿੰਦੇ ਹੋ। ਤੇ ਜਨਾਬ ਪਿੱਛੇ ਸਾਡੇ ਕਾਰੀ ਸਾਹਿਬ ਵੀ ਖੜੇ ਨੇ, ਨਾਲ ਜ਼ੁਬੈਰ ਤੇ ਚੱਲਦੇ ਜੀ ਇਹਨਾਂ ਦੇ ਨਾਲ ਕਰਨੇ ਆ ਗੁਫ਼ਤਗੂ। ਲਓ ਜੀ ਸੈਰ ਕਰਦੇ ਅਸੀਂ ਆਪਣੇ ਪਿੰਡ ਤੋਂ ਆਪਣੇ ਨਾਲ ਦਾ ਜਿਹੜਾ ਦਿਹਾਤ ਹੈ ਉੱਥੇ ਪਹੁੰਚ ਗਏ ਸੰਗਤਪੁਰ ਦੇ ਕੋਲ ਤੇ ਸਾਡੇ ਬੜੇ ਪੁਰਾਣੇ ਦੋਸਤ ਨੇ ਤਨਵੀਰ ਭਾਈ ਸਾਨੂੰ ਇੱਥੇ ਮਿਲ ਗਏ ਨੇ ਤੇ ਬਾਹਰ ਆਪਣੇ ਜ਼ਮੀਂਦਾਰ ਦੇ ਵਿੱਚ ਆਏ ਹਨ ਕੋਈ ਧਿਆਨ ਤੇ ਹੁਣ ਮਾਰਨ ਕਿ ਫਸਲ ਦੀ ਕੀ ਸੂਰਤ ਹਾਲ ਹੈ। ਤੇ ਇਹ ਜਨਾਬ ਗੱਲ ਕਰ ਰਹੇ ਨੇ ਕਿ ਕਾਰੀ ਸਾਹਿਬ ਨਾਲ ਕਿ ਦੁੱਧ ਦੇ ਹਵਾਲੇ ਦੇ ਨਾਲ ਅੱਜ ਕੱਲ੍ਹ ਕਿਹੜੇ ਪਾਸੇ ਜ਼ਿਆਦਾ ਬੇਈਮਾਨੀ ਹੁੰਦੀ ਹੈ। ਤੇ ਤਨਵੀਰ ਭਾਈ ਜ਼ਰਾ ਦੱਸੋ ਸਾਡੇ ਦੋਸਤਾਂ ਨੂੰ ਕਿ ਕਿਹੜੇ ਐਸੇ ਪਾਸੇ ਨੇ ਕਿ ਜਿੱਧਰ ਬੇਈਮਾਨੀ ਜ਼ਿਆਦਾ ਹੁੰਦੀ ਹੈ। ਸਭ ਤੋਂ ਜ਼ਿਆਦਾ ਜਿਹੜੀ ਬੇਈਮਾਨੀ ਇਸ ਟਾਈਮ ਦੁੱਧ 'ਚ। ਉੱਚੀ ਬੋਲੋ ਜੀ। ਠੀਕ ਹੈ। ਦੁੱਧ ਵਿੱਚ ਵੇਖੋ ਜੀ ਛੋਟੀ ਸਟੇਜ ਦੇ ਬੱਚੇ ਨੇ ਜਿਨ੍ਹਾਂ ਨਾਲ ਤੁਸੀਂ ਆਪਣਾ ਬੇਈਮਾਨੀ ਕਰਨ ਡਏ ਹੋ। ਹਾਂਜੀ। ਜਿਹੜੀ ਕੌਮ ਨੇ ਆਪਣੀ ਇਤਬਦਾਈ ਨਸਲ ਇਤਬਦਾਈ ਸਟੇਜ 'ਚ ਹੀ ਖਤਮ ਕਰ ਛੱਡਣੀ ਹੈ, ਉਹਨੇ ਤਰੱਕੀ ਕੀ ਕਰਨੀ ਹੈ। ਬਿਲਕੁਲ ਸਹੀ। ਦੁੱਧ ਦੇ ਨਾਂ ਤੋਂ ਆਵਾਮ ਜਿਹੜੀ ਇਹਨਾਂ ਲੋਕਾਂ ਨੂੰ ਜ਼ਹਿਰ ਪਿਆਉਣ ਡਈ ਹੈ। ਹਕੂਮਤ ਦਾ ਗੌਰ ਹੀ ਨਹੀਂ ਇਸ ਚੀਜ਼ ਵੱਲ ਕਿ ਅਸੀਂ ਜਿਹੜਾ ਨਾ ਟੈਸਟ ਕਰੀਏ, ਛਾਪੇ ਮਾਰੀਏ ਦੁਕਾਨਾਂ ਤੇ, ਦਿਹਾਤੀ ਲੈਵਲ ਤੇ, ਕਮਰਸ਼ੀਅਲ ਲੈਵਲ ਤੇ, ਸ਼ਹਿਰਾਂ ਦੇ ਵਿੱਚ। ਠੀਕ ਹੈ। ਦੁੱਧ ਸਹੀ ਕਿਸੇ ਨੂੰ ਨਹੀਂ ਮਿਲਦਾ। ਆਏ ਦਿਨ ਬੱਚੇ ਲੋਕਾਂ ਦੇ ਬਿਮਾਰ ਹੁੰਦੇ ਨੇ। ਬਿਲਕੁਲ ਐਸੀ ਗੱਲ। ਠੀਕ ਹੈ। ਤੇ ਇਸ ਵੇਲੇ ਜਿਹੜੀ ਬੇਈਮਾਨੀ ਹੁੰਦੀ ਹੈ ਇਹਦਾ ਮਤਲਬ ਸਭ ਤੋਂ ਜ਼ਿਆਦਾ ਦੁੱਧ ਦੇ ਵਿੱਚ ਜਿਹੜਾ ਆਵਾਮ ਨਾਲ ਸਭ ਤੋਂ ਵੱਡਾ ਜ਼ੁਲਮ ਹੈ। ਤੇ ਇਹਦਾ ਕੋਈ ਹੱਲ ਆਸਾਨ ਜਿਹੜਾ ਉਹ ਕੀ ਹੋਣਾ ਚਾਹੀਦਾ? ਹੱਲ ਤੇ ਇਹ ਹੀ ਹੁਕੂਮਤ ਹੀ ਦੁਕਾਨਾਂ ਤੇ ਛਾਪੇ ਮਾਰੇ, ਜਿਹਦਾ ਦੁੱਧ ਗਲਤ ਹੈ ਉਹ ਦੁਕਾਨਾਂ ਸੀਲ ਕਰੇ। ਠੀਕ ਹੈ। ਆਪ ਹੀ ਠੀਕ ਹੋ ਜਾਏਗਾ ਆਸਤਾ ਮਾਮਲਾ। ਬਾਕੀ ਫੂਡ ਦੀਆਂ ਕਰਦੀਆਂ ਨੇ ਜਾਂ ਇਸ ਤਰ੍ਹਾਂ। ਹਾਂਜੀ। ਇਹਦੇ ਵਿੱਚ ਕਿਉਂਕਿ ਅਹਿਮ ਜ਼ਰੂਰਤ ਹੈ ਸਾਡੀ। ਜ਼ਰੂਰਤ ਹੈ ਹਰ ਘਰ ਦੀ, ਹਰ ਬੱਚੇ ਦੀ ਜ਼ਰੂਰਤ ਹੈ। ਤੇ ਕਿਉਂ ਲੋਕ ਇਸ ਤਰ੍ਹਾਂ ਕਰਦੇ ਨੇ? ਕਰ ਸਾਹਿਬ ਚੰਦ ਟੱਗਿਆਂ ਦੀ ਖਾਤਰ ਅਸੀਂ ਆਪਣੀ ਕੌਮ ਦੇ ਜਿਹੜੇ ਸ਼ੇਰਖੁਆਰ ਬੱਚੇ ਨੇ ਅਸੀਂ ਉਹਨਾਂ ਦੀ ਜਾਨਾਂ ਦੇ ਨਾਲ ਖੇਡਨੇ ਆ, ਜ਼ੁਲਮ ਅਸੀਂ ਕਰਨੇ ਆ। ਤੇ ਜਿਹਨਾਂ ਸਾਡਾ ਮੁਸਤਕਬਲ ਦੇ ਵਿੱਚ ਅਸੀਂ ਕੌਮ ਦਾ ਇੱਕ ਸਰਮਾਇਆ ਬਣਨਾ ਤੇ ਉਹਨਾਂ ਨੂੰ ਅਸੀਂ ਇਬਤਦਾ ਦੇ ਵਿੱਚ ਹੀ ਜ਼ਾਇਆ ਖਤਮ ਕਰ ਰਹੇ ਆ। ਤੇ ਇਹ ਲੋਕ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਇਹ ਆਪਣੀ ਆਖਰਤ ਨੂੰ ਵੀ ਭੁੱਲ ਚੁੱਕੇ ਹੁੰਦੇ ਨੇ ਔਰ ਇਹਨਾਂ ਨੂੰ ਜ਼ਰਾ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਜੋ ਅਸੀਂ ਕਰਨ ਦੇ ਅਸੀਂ ਅੱਗੇ ਜਾ ਕੇ ਭੁਗਤਣਾ। ਦੂਸਰਾ ਡਾਕਟਰ ਸਾਹਿਬ ਭਾਈ ਤਨਵੀਰ ਨੇ ਮਾਸ਼ਾਅੱਲਾ ਜਿਹੜੀ ਅੱਛੀ ਗੱਲ ਕੀਤੀ ਬੜੀ, ਔਰ ਇਹ ਸਾਡੇ ਵਾਸਤੇ ਇਹ ਸਾਹਮਣੇ ਨੇ ਔਰ ਇਹਨਾਂ ਕਿਹਾ ਕਿ ਮੈਂ ਦੁੱਧ ਖਾਲਿਸ ਦਿੰਦਾ। ਸਾਡਾ ਪਿੰਡ ਦੇ ਵਿੱਚ ਵੀ ਰਿਕਾਰਡ ਹੈ, ਸ਼ਹਿਰ ਵੀ ਹੈਦਰੀ ਚੌਂਕ ਜਾਂ ਜਿੱਥੇ ਵੀ ਹੈ, ਇਹ ਆਪਣੇ ਇਸ ਦੀ ਈਮਾਨ ਦੀ ਗਵਾਹੀ ਦੇ ਰਹੇ ਨੇ ਕਿ ਅਸੀਂ 250 ਰੁਪਏ ਕਿਲੋ ਦਿੰਦੇ ਹਾਂ, ਲੇਕਿਨ ਦੁੱਧ ਸਾਡਾ ਪਿੰਡ 'ਚ ਵੀ ਪਤਾ ਕਰ ਲਓ ਖਾਲਿਸ ਦਿੰਦਾ। ਅਗਰ ਹਰ ਬੰਦਾ ਇਸ ਤਰ੍ਹਾਂ ਜਿੱਥੇ 30 ਦਿੰਦਾ ਉੱਥੇ 40 ਦੇ ਦੇਵੇ ਤੇ ਪਿੰਡ ਦੇ ਵਿੱਚ 220 ਰੁਪਏ ਦਿੰਦੇ ਨੇ। ਇਹ ਮਾਸ਼ਾਅੱਲਾ ਇਹਨਾਂ ਦਾ ਇਹ ਪਿੰਡ 'ਚ 220 ਰੁਪਏ ਦਿੰਦੇ ਨੇ ਖਾਲਿਸ ਦੁੱਧ ਬਕੌਲ ਇਹਨਾਂ ਦੇ ਅੱਗੋਂ ਇਹਨਾਂ ਦਾ ਈਮਾਨ ਹੈ।
ਅਗਰ ਹਰ ਬੰਦਾ ਇਸੇ ਤਰ੍ਹਾਂ ਖੁਦਾ ਦਾ ਖੌਫ ਰੱਖੇ ਤੇ ਇਨਸ਼ਾਅੱਲਾ ਜਿੱਥੇ 200 230 ਲੈ ਲੇ ਖਾਲਿਸ ਦੁੱਧ ਦੇਵੇ ਤੇ ਇਨਸ਼ਾਅੱਲਾ ਉਹਦੇ ਵਿੱਚ ਹੀ ਬਰਕਤ ਹੈ। ਵੇਖੋ ਜੀ ਸਾਨੂੰ ਗਜ਼ਾ ਜਿਹੜੀ ਹੈ ਨਾ ਹਮੇਸ਼ਾ ਖਾਲਸ ਇਸਤੇਮਾਲ ਕਰਨੀ ਚਾਹੀਦੀ ਤੇ ਖਾਲਸ ਹੀ ਕਿਸੇ ਨੂੰ ਦੇਣੀ ਚਾਹੀਦੀ। ਜੀ ਜੀ ਅਸੀਂ ਵੇਖੋ ਸਾਨੂੰ ਮੱਝ ਬੇਈਮਾਨੀ ਕਰਕੇ ਤੇ ਨਹੀਂ ਦਿੰਦੀ, ਮੱਝ ਖਾਲਸ ਦੁੱਧ ਦਿੰਦੀ। ਅਸੀਂ ਉਹਨੂੰ ਜਿਸ ਤਰ੍ਹਾਂ ਦਾ ਮਰਜ਼ੀ ਚਾਰਾ ਪਾਉਂਦੇ ਆ, ਖੁਸ਼ਕ ਪਾਉਂਦੇ ਆ, ਹਰਾ ਪਾਉਂਦੇ ਆ, ਲੇਕਿਨ ਉਹਨੇ ਸਾਨੂੰ ਦੁੱਧ ਜਿਹੜਾ ਉਹ ਖਾਲਸ ਹੀ ਦੇਣਾ। ਅੱਗੋਂ ਅਸੀਂ ਸਾਡਾ ਈਮਾਨ ਹੈ ਅੱਗੇ ਚੰਦ ਪੈਸਿਆਂ ਦੀ ਖਾਤਰ ਅਸੀਂ ਆਪਣਾ ਈਮਾਨ ਜਿਹੜਾ ਨਾ ਉਹ ਅਸੀਂ ਖੋ ਦਿੰਦੇ ਔਰ ਦੂਸਰਾ ਇੱਥੇ ਅਸੀਂ ਬੇਈਮਾਨੀ ਕਰਨਾ ਸ਼ੁਰੂ ਕਰ ਦਿੰਦੇ ਆ। ਨਾਲ ਨੇਕ ਅਮਾਲ ਜਾਣੇ ਨੇ ਨੇਕ ਅਗਰ ਅੱਛਾ ਦੁੱਧ ਦਿਓਗੇ ਤੇ ਤੁਹਾਡਾ ਇਨਸ਼ਾਅੱਲਾ ਨਾਮ ਹੋਏਗਾ, ਸਦਕਾ ਜਾਰੀਆ। ਉਹ ਦੁਆ ਦੇਗਾ ਵਾਕਿਆ ਦੁੱਧ ਲਿਆਂਦਾ ਘਰ ਦੇ ਔਰਤਾਂ ਬਣਾ ਦੀਆਂ ਵੀ ਮਾਸ਼ਾਅੱਲਾ ਹੁੰਦਾ ਮਸ਼ਹੂਰ ਦੋਸਤ ਹੁੰਦੇ ਜਿਹੜੇ ਜਿਨ੍ਹਾਂ ਦਾ ਦੇਸੀ ਘੀ ਜਿਸ ਤਰ੍ਹਾਂ ਮਸ਼ਹੂਰ ਹੈ। ਜੀ ਜੀ ਹਾਂ ਕਿ ਉਹਦੇ ਵੀ ਮਿਲਾਵਟ ਹੈ ਹਰ ਚੀਜ਼। ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹਕੂਮਤ ਨੂੰ ਕਿ ਮਿਲਾਵਟ ਦੀ ਚੀਜ਼ਾਂ ਦੇ ਉੱਤੇ ਕੰਟਰੋਲ ਕੀਤਾ ਜਾਏ। ਔਰ ਖਾਸ ਕਰ ਇਹ ਦੁੱਧ ਦਾ ਜਿਹੜਾ ਮਾਮਲਾ ਹੈ ਸ਼ਹਿਰ ਜਾਂਦੇ ਕੋਈ ਪਾਊਡਰ ਬਣਾ ਕੇ ਵੇਚ ਰਿਹਾ, ਕੋਈ ਸ਼ਹਿਰ ਵਾਲਿਆਂ ਨੂੰ ਵਿਚਾਰਿਆਂ ਨੂੰ ਕੀ ਪਤਾ ਹੈ। ਜੀ ਜੀ ਬਿਲਕੁਲ। ਇਸ ਵਾਸਤੇ ਹਕੂਮਤ ਦੇ ਅੱਗੇ ਅਪੀਲ ਹੈ ਸਾਡੀ ਕਿ ਤੁਸੀਂ ਇਸ ਵੱਲ ਤਵੱਜੋ ਕਰੋ ਤੇ ਇਹਦੇ ਅੰਦਰ ਵੀ ਜਿਸ ਤਰ੍ਹਾਂ ਬਾਕੀ ਮਾਮਲਾ ਦੇ ਅੰਦਰ ਫੂਡ ਦੀ ਕੰਪਨੀਆਂ ਜਾਂ ਉਹਨੂੰ ਸੇਲ ਕਰ ਦਿੱਤਾ ਇੱਧਰ ਕਰ ਦਿੱਤਾ, ਬਹਰਹਾਲ ਦੁੱਧ ਦੇ ਬਾਰੇ ਵੀ ਸੋਚਣ ਔਰ ਰੇਟ ਦੇ ਬਾਰੇ ਵੀ, ਤਾਂ ਕਿ ਰੇਟ ਵੀ ਥੋੜਾ ਕਮ ਹੋਏ, ਅਕਸ਼ਿਆ ਕਮ ਹੋਏਗੀ, ਖੁਰਾਕ ਕਮ ਹੋਏਗੀ ਤੇ ਰੇਟ ਵੀ ਕਮ ਹੋਏਗਾ। ਅਸੀਂ ਜੀ ਆਏ ਰੋਜ਼ ਜਿਹੜਾ ਨਾ ਅਸੀਂ ਦੇਖ ਰਹੇ ਹਾਂ ਦੁੱਧ ਦੇ ਰੇਟ ਵੀ ਵੱਧ ਜਾਂਦੇ ਨੇ, ਲੇਕਿਨ ਮਿਲਦਾ ਫੇਰ ਵੀ ਜਿਹੜਾ ਨਾ 2 ਨੰਬਰ ਹੀ ਮਿਲਦਾ। 2 ਨੰਬਰ ਪਾਣੀ ਮਿਲਿਆ, ਦੁੱਧ ਕੋਈ ਜ਼ਾਇਕਾ ਨਹੀਂ ਉਹਦਾ। ਤੇ ਐਸੇ ਵੀ ਲੋਕ ਹੈ ਨੇ ਜਿਹੜੇ ਜਨਾਬ ਬਿਹਤਰੀਨ ਦੁੱਧ ਦਿੰਦੇ ਨੇ, ਉਹਨਾਂ ਦੇ ਸਾਹਮਣੇ ਹੋਈਏ ਜਾਂ ਨਾ ਹੋਈਏ ਉਹ ਇਮਾਨਦਾਰੀ ਦਾ ਮੁਜ਼ਾਹਰਾ ਕਰਦੇ ਨੇ। ਤੇ ਉਹਨਾਂ ਲੋਕਾਂ ਨੂੰ ਜਨਾਬ ਅਸੀਂ ਸਲੂਟ ਕਰਨੇ ਆ ਕਿ ਉਹ ਇਮਾਨਦਾਰੀ ਦਾ ਜਿਹੜਾ ਨਾ ਉਹ ਮੁਜ਼ਾਹਰਾ ਕਰਦੇ ਨੇ, ਉਹ ਬੇਈਮਾਨੀ ਬਿਲਕੁਲ ਨਹੀਂ ਕਰਦੇ। ਤੇ ਕਾਰੀ ਸਾਹਿਬ ਉਹ ਲੋਕ ਖੁਸ਼ਹਾਲ ਵੀ ਇਨਸ਼ਾਅੱਲਾ। ਅਸੀਂ ਬੜੇ ਐਸੇ ਲੋਕ ਵੇਖੇ ਨੇ ਜਿਹੜੇ ਬੇਈਮਾਨੀ ਕਰਦੇ ਨੇ, ਹਰ ਵੇਲੇ ਮੁਸੀਬਤਾਂ ਨੇ ਉਹਨਾਂ ਨੂੰ ਘੇਰਿਆ ਹੁੰਦਾ ਔਰ ਹਰ ਵੇਲੇ ਮਜਬੂਰ ਤੇ ਪਰੇਸ਼ਾਨ ਹੀ ਰਹਿੰਦੇ ਨੇ। ਦੂਸਰਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਹਦੀਸ ਹੈ ਕਿ ਜਿਹੜਾ ਮਿਲਾਵਟ ਕਰਦਾ ਮੇਰੀ ਉਮਤ ਦੇ ਚ ਨਹੀਂ ਹੈ। ਬਿਲਕੁਲ ਮਿਲਾਵਟ ਕਰਨ ਵਾਲਾ ਦੋਜ਼ਖ ਦਾ ਅੱਗ ਬਣੇਗਾ। ਕੋਈ ਵੀ ਹੈ ਕਿਸੇ ਚੀਜ਼ ਦੀ ਮਿਲਾਵਟ ਕਰਦਾ ਹੈ। ਜੀ ਜੀ ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਇਸ ਚੀਜ਼ ਦੇ ਉੱਤੇ ਅਸੀਂ ਗੌਰ ਖੁਦ ਕਰੀਏ, ਹੱਕ ਹਲਾਲ ਦੀ ਆਪਣੇ ਬੱਚਿਆਂ ਨੂੰ ਵੀ ਆਪੇ ਵੀ ਖਾਈਏ। ਇਨਸ਼ਾਅੱਲਾ ਉਹਦੇ ਵਿੱਚ ਹੀ ਬਰਕਤ ਹੈ। ਬਿਲਕੁਲ ਅੱਲਾਹ ਤਾਲਾ ਬਰਕਤ, ਅੱਲਾਹ ਦੀ ਬਾਰਗਾਹ ਵੀ ਦੁਆ ਹੈ ਕਿ ਅੱਲਾਹ ਤਬਾਰਕ व तआला ਸਭ ਨੂੰ ਹਦਾਇਤ عطا ਫਰਮਾਏ। ਆਮੀਨ। ਮਾਸ਼ਾਅੱਲਾ ਜੀ, ਅੱਜ ਦੀਆਂ ਤੁਹਾਂ ਖੂਬਸੂਰਤ ਗੱਲਾਂ ਸੁਣੀਆਂ ਕਿ ਅਸੀਂ ਗੱਲ ਕਰ ਰਹੇ ਹਾਂ ਦੁੱਧ ਦੇ ਹਵਾਲੇ ਦੇ ਨਾਲ, ਤੇ ਤਨਵੀਰ ਭਾਈ ਨੇ ਬੜੀ ਜਾਮਿਆ ਗੁਫ਼ਤਗੂ ਕੀਤੀ ਕਿ ਸਾਨੂੰ ਆਪਣੀ ਆਉਣ ਵਾਲੀ ਨਸਲ ਦੇ ਨਾਲ ਜ਼ੁਲਮ ਨਹੀਂ ਕਰਨਾ ਚਾਹੀਦਾ, ਖੁਰਾਕ ਬੱਚਿਆਂ ਨੂੰ ਖਾਲਸ ਮਿਲਣੀ ਚਾਹੀਦੀ ਹੈ। ਤੇ ਉਸ ਤੋਂ ਇਲਾਵਾ ਉਹਦੇ ਬਾਰੇ ਵਿੱਚ ਖਾਲਸ ਦੁੱਧ ਦੇ ਹਵਾਲੇ ਦੇ ਨਾਲ ਕਾਰੀ ਸਾਹਿਬ ਹੋਣਾ ਬੜੀ ਪਿਆਰੀ ਗੁਫ਼ਤਗੂ ਕੀਤੀ ਕਿ ਕਾਰੀ ਸਾਹਿਬ ਨੇ ਜਨਾਬ ਦੱਸਿਆ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਹੈ ਕਿ ਜਿਹੜਾ ਬੰਦਾ ਮਿਲਾਵਟ ਕਰਦਾ ਹੈ ਉਹ ਮੇਰੀ ਉਮਤ ਦੇ ਵਿੱਚੋਂ ਨਹੀਂ। ਤੇ ਸਾਨੂੰ ਚਾਹੀਦਾ ਕਿ ਦੁਨੀਆ ਜਿਹੜੀ ਹੈ ਇਹ ਬਿਲਕੁਲ ਆਰਜ਼ੀ ਹੈ, ਇਹਨੇ ਫਨਾ ਹੋ ਜਾਣਾ ਤੇ ਸਾਨੂੰ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਵਿੱਚ ਸਾਡੀ ਆਖਰਤ ਤਬਾਹ ਬਰਬਾਦ ਹੋਏ ਤੇ ਅੱਗੇ ਜਾ ਕੇ ਅਸੀਂ ਅੱਲਾਹ ਔਰ ਉਹਦੇ ਰਸੂਲ ਸੱਲੱਲਾਹੁ ਅਲੈहि ਵਸੱਲਮ ਨੂੰ ਮੂੰਹ ਵਹਾਉਣ ਦੇ ਕਾਬਿਲ ਨਾ ਰਹੀਏ। ਸਾਨੂੰ ਚਾਹੀਦਾ ਕਿ ਇਮਾਨਦਾਰੀ ਦਾ ਮੁਜ਼ਾਹਰਾ ਕਰੀਏ, ਇੱਕ ਅੱਛੀ ਕੌਮ ਬਣੀਏ ਤੇ ਥੋੜੇ ਰਿਜ਼ਕ ਦੇ ਉੱਤੇ ਅਸੀਂ ਅੱਲਾਹ ਦਾ ਸ਼ੁਕਰ ਅਦਾ ਕਰਨ ਵਾਲਾ ਬਣੀਏ ਤੇ ਜਿਹਦੇ ਨਾਲ ਇਨਸ਼ਾਅੱਲਾ ਸਾਡੇ ਘਰਾਂ ਦੇ ਵਿੱਚ ਖੁਸ਼ਹਾਲੀ ਆਏਗੀ। ਤੇ ਉਮੀਦ ਕਰਾਂਗਾ ਜੀ ਅੱਜ ਦਾ ਮੇਰਾ ਵਿਲਾਗ ਤੁਹਾਨੂੰ ਅੱਛਾ ਲੱਗਾ ਹੋਵੇਗਾ ਔਰ ਦੋਸਤਾਂ ਦੇ ਜਿਹੜੇ ਗੱਲਾਂ ਨੇ ਇਹਨਾਂ ਤੋਂ ਤੁਸੀਂ ਜ਼ਰੂਰ ਕੋਈ ਸਬਕ ਹਾਸਲ ਕਰੋਗੇ। ਇਹਨਾਂ ਲਫ਼ਜ਼ਾਂ ਦੇ ਨਾਲ ਜੀ ਮੈਂ ਤੁਹਾਡੇ ਕੋਲ ਚਾਹਾਂਗਾ ਇਜਾਜ਼ਤ। ਤੇ ਜਿਹੜੇ ਦੋਸਤ ਚੈਨਲ ਤੇ ਨਏ ਨੇ ਉਹ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ ਤੇ ਸਾਰੇ ਦੋਸਤ ਜੀ ਹਮੇਸ਼ਾ ਖੁਸ਼ ਰਹਿਣ। ਅੱਲਾਹ ਹਾਫਿਜ਼।